ਜਿਹੜਾ ਬਾਦਸ਼ਾਹ ਗਰੀਬਾਂ ਤੇ ਕਮਜ਼ੋਰਾਂ ਤੇ ਜ਼ੁਲਮ ਕਰਦਾ ਆ, ਔਕੜ ਆਉਣ ਤੇ ਉਸਦੇ ਦੋਸਤ ਮਿੱਤਰ ਵੀ ਉਸਦੇ ਵੈਰੀ ਬਣ ਜਾਂਦੇ ਨੇ। ਇਹ ਆਪਾਂ ਅੱਜ ਦੇ ਸਮੇਂ 'ਚ ਦੇਖ ਰਹੇ ਹਾਂ ਜੀ। ਬਿਲਕੁਲ ਠੀਕ ਹੈ ਨਾ। ਸੋ ਕਹਿੰਦੇ ਵੀ ਸੋ ਪ੍ਰਜਾ ਨੂੰ ਸਦਾ ਸ਼ਾਂਤ ਰੱਖ ਕੇ ਜੰਗ ਵੱਲ ਟਿਕ ਕੇ ਬੈਠ, ਕਿਉਂਕਿ ਨਿਆਂਪਾਲਕ ਰਾਜੇ ਦੀ ਪ੍ਰਜਾ ਹੀ ਉਸ ਦੀ ਫੌਜ ਹੁੰਦੀ ਹੈ। ਸੋ ਗਰੀਬਾਂ ਦਾ ਖਿਆਲ ਰੱਖ ਤੇ ਸਮੇਂ ਦੀ ਧੱਕੇਸ਼ਾਹੀ ਤੋਂ ਡਰ। ਸੋ ਕਹਿੰਦੇ ਵੀ ਇੱਕ ਬਾਦਸ਼ਾਹ ਇੱਕ ਪੱਕੇ ਸੇਵਕ ਨਾਲ ਕਿਸ਼ਤੀ ਵਿੱਚ ਬੈਠਾ ਸੀ। ਸੇਵਕ ਨੇ ਪਹਿਲਾਂ ਕਦੇ ਦਰਿਆ ਨਹੀਂ ਸੀ ਦੇਖਿਆ ਤੇ ਨਾ ਹੀ ਉਸਨੂੰ ਕਿਸ਼ਤੀ ਦੀਆਂ ਔਕੜਾਂ ਦਾ ਪਤਾ ਸੀ। ਉਹਨੇ ਰੋਣਾ ਪਿੱਟਣਾ ਕੰਬਣਾ ਸ਼ੁਰੂ ਕਰ ਦਿੱਤਾ। ਉਹਨੂੰ ਦੇਖ ਕੇ ਬਾਦਸ਼ਾਹ ਦੀ ਖੁਸ਼ੀ ਵਿੱਚ ਫਰਕ ਆ ਗਿਆ ਤੇ ਉਸ ਤੋਂ ਸਿਆ ਨਾ ਗਿਆ ਤੇ ਨਾ ਹੀ ਕੋਈ ਇਲਾਜ ਹੀ ਸੁੱਝਿਆ। ਨਾਲ ਹੀ ਕਿਸ਼ਤੀ ਵਿੱਚ ਬੈਠੇ ਇੱਕ ਸਿਆਣੇ ਨੇ ਬੇਨਤੀ ਕੀਤੀ, ਜੇ ਹੁਕਮ ਹੋਵੇ ਮੈਂ ਇਸ ਨੂੰ ਚੁੱਪ ਕਰਾ ਦੇਵਾਂ। ਬਾਦਸ਼ਾਹ ਨੇ ਪ੍ਰਵਾਨ ਕਰਦਿਆਂ ਕਿਹਾ, ਤੇਰੀ ਬੜੀ ਮਿਹਰਬਾਨੀ ਹੋਵੇਗੀ। ਸਿਆਣੇ ਨੇ ਉਸਨੂੰ ਦਰਿਆ ਵਿੱਚ ਲਟਕਾ ਕੇ ਕਈ ਗੋਤੇ ਦਿੱਤੇ ਤੇ ਫਿਰ ਪਤਵਾਰ ਨਾਲ ਬੰਨ੍ਹ ਦਿੱਤਾ। ਪਾਣੀ ਵਿੱਚ ਕਾਫੀ ਚਿਰ ਖੱਜਲ ਹੋਣ ਉਪਰੰਤ ਜਦੋਂ ਬਾਹਰ ਨਿਕਲਿਆ ਤਾਂ ਚੁੱਪ ਕਰਕੇ ਕਿਸ਼ਤੀ ਦੀ ਇੱਕ ਨੁੱਕਰ ਵਿੱਚ ਬੈਠ ਗਿਆ। ਬਾਦਸ਼ਾਹ ਨੇ ਹੈਰਾਨ ਹੋ ਕੇ ਉਸ ਨੂੰ ਚੁੱਪ ਹੋਣ ਦਾ ਕਾਰਨ ਪੁੱਛਿਆ। ਸਿਆਣੇ ਨੇ ਆਖਿਆ ਕਿ ਪਹਿਲਾਂ ਉਸਨੇ ਡੁੱਬਣ ਦੀ ਤਕਲੀਫ ਨਹੀਂ ਸੀ ਦੇਖੀ, ਕਿਸ਼ਤੀ ਵਿੱਚ ਬੈਠਣ ਦੇ ਢੰਗ ਨੂੰ ਨਹੀਂ ਸੀ ਜਾਣਦਾ। ਆਰਾਮ ਦੀ ਕਦਰ ਉਹ ਜਾਣਦਾ ਹੈ ਜਿਸ ਨੇ ਦੁੱਖ ਨੂੰ ਹੰਢਾਇਆ ਹੋਵੇ। ਵੀ ਹੁਣ ਉਹਨੇ ਉਹ ਦੇਖ ਲਿਆ ਥੱਲੇ ਪਾਣੀ 'ਚ ਗੋਤਾ ਖਾ ਕੇ ਵੀ ਕੀ ਮੈਂ ਬਚ ਸਕਦਾ। ਹਾਂ, ਤੇ ਵੀ ਕੀ ਔਖਿਆਈ ਹੈ ਜਿੱਥੇ ਹੁਣ ਕਿਸ਼ਤੀ 'ਚ ਬੈਠਾ ਆਰਾਮ ਨਾਲ ਬੈਠਾ।